ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਮੰਗਲਵਾਰ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ। ਤੇ ਨਾਲ ਸਾਡੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੁਸੀਂ ਸੁਣ ਰਹੇ ਹੋ ਸਾਡਾ ਖਬਰ ਤੇ ਨਜ਼ਰ, ਤੇ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਖਬਰਾਂ ਦੇ ਨਾਲ ਕੁਝ ਹੋਰ ਬਹੁਤ ਸਾਰੀਆਂ ਜੁੜੀਆਂ ਹੋਈਆਂ ਘਟਨਾਵਾਂ ਹੁੰਦੀਆਂ ਤੇ ਖਾਸ ਤੌਰ ਤੇ ਪੰਜਾਬ ਤੇ ਦੇਸ਼ ਦੇ ਸਮਾਜਿਕ ਰਾਜਨੀਤਿਕ ਹਾਲਾਤ ਦੇ ਉੱਪਰ ਸਾਡੀਆਂ ਟਿੱਪਣੀਆਂ ਰਹਿੰਦੀਆਂ, ਉਹ ਚਰਚਾ ਅਸੀਂ ਕਰਦੇ ਹਾਂ। ਤੇ ਅੱਜ ਦੀ ਚਰਚਾ ਵੀ ਰਾਜਕਰਨਵੀਰ ਹੋਰੀ ਸ਼ੁਰੂ ਕਰਨਗੇ। ਰਾਜਕਰਨਵੀਰ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਬਰ ਦੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਉਹ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ। ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਰੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਭਾਰਤ ਦੇ ਵਿੱਚ ਗਣਤੰਤਰ ਦਿਵਸ ਜਿਹੜਾ ਹੋ ਕੇ ਹਟਿਆ, ਕਾਫੀ ਸਾਲ ਹੋ ਗਏ ਨੇ ਆਜ਼ਾਦ ਹੋਇਆਂ ਨੂੰ ਜਿਹੜਾ ਭਾਰਤ ਨੂੰ, ਪਰ ਹਾਲਾਤ ਜਿਹੜੇ ਆ ਕੁਛ ਸੁਧਰਨ ਦਾ ਜਿਹੜਾ ਆ ਉਹ ਨਾਂ ਨਹੀਂ ਲੈ ਰਹੇ। ਕੁਛ ਕੁ ਸਿਆਸੀ ਪਾਰਟੀਆਂ, ਕੁਛ ਕੁ ਜਿਹੜੇ ਸਿਆਸੀ ਬੰਦੇ ਆ ਆਪਣੀ ਚੌਧਰ ਖਾਤਰ ਜਿਹੜਾ ਆ ਲੋਕਾਂ ਨੂੰ ਉਸੇ ਤਰੀਕੇ ਦੇ ਨਾਲ ਉਲਝਾਈ ਰੱਖਿਆ ਹੋਇਆ ਆ। ਸੋ ਕਿੱਦਾਂ ਦਾ ਰਿਹਾ ਇਹ ਜਿਹੜਾ ਗਣਤੰਤਰ ਦਿਵਸ? ਦੇਖੋ, ਗਣਤੰਤਰ ਦਿਵਸ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਸਾਡੇ ਕੌਮੀ ਉਤਸਵ ਹੈ, ਚਾਹੇ ਆਜ਼ਾਦੀ ਦਾ ਦਿਹਾੜਾ ਹੋਵੇ, ਚਾਹੇ ਗਣਤੰਤਰ ਦਿਵਸ ਹੋਵੇ ਜਾਂ ਨੈਸ਼ਨਲ ਫੈਸਟੀਵਲ ਬਾਕੀ ਸਾਡੇ ਹੈਗੇ ਆ, ਦੀਵਾਲੀ, ਦੁਸਹਿਰਾ, ਵਿਸਾਖੀ, ਇਸ ਤਰ੍ਹਾਂ ਦੇ ਜਿਹੜੇ ਫੈਸਟੀਵਲ ਹੈ ਇਹਦੇ ਤੇ ਅਕਸਰ ਅਸੀਂ ਇੱਕ ਦੂਜੇ ਨੂੰ ਮੁਬਾਰਕਬਾਦ ਭੇਟ ਕਰਦੇ ਹਾਂ। ਤੇ ਅਸੀਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਗਣਤੰਤਰ ਦਿਵਸ ਤੇ ਮੁਬਾਰਕਬਾਦ ਭੇਟ ਕਰਦੇ ਹਾਂ। ਪਰ ਨਾਲ ਦੀ ਨਾਲ ਅਸੀਂ ਕੁਝ ਰਿਐਲਿਟੀਜ਼ ਜਿਹੜੀਆਂ ਤੁਹਾਡੇ ਨਾਲ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਇਹ ਨਹੀਂ ਹੈ ਕਿ 67-68 ਸਾਲ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੇ ਕਿਸੇ ਕਿਸਮ ਦੀ ਕੋਈ ਤਰੱਕੀ ਨਹੀਂ ਕੀਤੀ। ਬਹੁਤ ਸਾਰੇ ਖੇਤਰ ਹੈ ਜਿੱਥੇ ਭਾਰਤ ਨੇ ਤਰੱਕੀ ਕੀਤੀ ਹੈ। ਇੱਕ ਲਾਈਨ ਦੇ ਵਿੱਚ, ਇੱਕ ਵਾਕ ਦੇ ਵਿੱਚ ਹਰ ਚੀਜ਼ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਬੜੇ ਸਖਤ ਲਹਿਜੇ ਦੇ ਵਿੱਚ ਕੁਝ ਮਿੱਤਰ, ਕੁਝ ਦੋਸਤ ਸਾਡੀ ਆਜ਼ਾਦੀ ਨੂੰ ਜਾਂ ਅੰਗਰੇਜ਼ ਤੋਂ ਜਿਹੜੀ ਮੁਕਤੀ ਹਾਸਲ ਕੀਤੀ 1947 'ਚ, ਉਹਨੂੰ ਅਖੌਤੀ ਆਜ਼ਾਦੀ ਦੱਸਦੇ ਰਹੇ ਹੈ, ਜਾਲੀ ਆਜ਼ਾਦੀ ਦੱਸਦੇ ਰਹੇ ਹੈ। ਇਹ ਠੀਕ ਹੈ ਕਿ ਕੁਝ ਮੁਸ਼ਕਿਲਾਂ, ਕੁਝ ਬਹੁਤ ਸਾਰੀਆਂ ਤਕਲੀਫਾਂ ਜਿਹੜੀਆਂ ਆ ਉਹ ਹਾਲੇ ਵੀ ਕਾਇਮ ਹੈ। ਤੇ ਅਸੀਂ ਵੀ ਇਹ ਸਮਝਦੇ ਹਾਂ ਕਿ ਸੱਤਾ ਦਾ ਚਿਹਰਾ ਬਦਲ ਗਿਆ, ਸੱਤਾ ਦਾ ਕਿਰਦਾਰ ਨਹੀਂ ਬਦਲਿਆ। ਸੌਖੇ ਲਫ਼ਜ਼ਾਂ 'ਚ ਕਹਿਣਾ ਹੋਵੇ ਤੇ ਗੋਰਾ ਚਲਾ ਗਿਆ, ਭੂਰਾ ਆ ਗਿਆ। ਇਹ ਗੱਲਾਂ ਦਰੁਸਤ ਨੇ, ਪਰ ਉਹਦੇ ਬਾਵਜੂਦ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਵੇਲੇ ਭਾਰਤ ਜਿਸ ਤਰ੍ਹਾਂ ਦੀ ਵੀ ਜਮਹੂਰੀਅਤ ਦੇ ਵਿੱਚੋਂ ਆਪਣੇ ਆਪ ਨੂੰ ਚਲਾ ਰਿਹਾ ਹੈ, ਇਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਅਸੀਂ ਦਾਅਵਾ ਕਰਦੇ ਹਾਂ। ਤੇ 1.25 ਅਰਬ ਤੋਂ ਜ਼ਿਆਦਾ ਦੀ ਆਬਾਦੀ ਇਸ ਵੇਲੇ ਭਾਰਤ ਦੀ ਹੈ। ਉਸ ਲਿਹਾਜ਼ ਨਾਲ ਦੇਖਣਾ ਹੋਵੇ ਤੇ ਐਡੇ ਵੱਡੇ ਪਾਪੂਲੇਸ਼ਨ ਨੂੰ ਸਾਂਭਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਅਸੀਂ ਜੇ ਬਾਕੀ ਮੁਲਕਾਂ ਨਾਲ ਮੁਕਾਬਲਾ ਕਰੀਏ ਤੇ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਵਸਤੂਵਾਦੀ ਗੁਲਾਮੀ ਤੋਂ ਬਹੁਤ ਸਾਰੇ ਮੁਲਕ ਆਜ਼ਾਦ ਹੋਏ, ਜੇ ਛੋਟੇ ਮੁਲਕਾਂ ਦਾ ਜ਼ਿਕਰ ਕਰੀਏ ਤੇ ਉਹਨਾਂ ਦੇ ਮੁਕਾਬਲੇ ਅਸੀਂ ਕਿਤੇ ਪਿੱਛੇ ਨਹੀਂ ਹਾਂ, ਬਹੁਤ ਅੱਗੇ ਹੈ।
ਪਰ ਜਦ ਅਸੀਂ ਆਪਣੇ ਤੋਂ 2 ਸਾਲ ਬਾਅਦ ਆਜ਼ਾਦ ਹੋਏ ਜਾਂ ਮੁਕਤੀ ਹਾਸਲ ਕਰਨ ਵਾਲੇ ਮੁਲਕ ਦਾ ਜ਼ਿਕਰ ਕਰਦੇ, ਚਾਈਨਾ ਦਾ, ਜਿਹੜਾ ਬਿਲਕੁਲ ਸਾਡੇ ਗੁਆਂਢ 'ਚ ਹੈ, ਫਿਰ ਸਾਨੂੰ ਲੱਗਦਾ ਹੈ ਕਿ ਸਾਡੇ 'ਚ ਬਹੁਤ ਸਾਰੀਆਂ ਖਾਮੀਆਂ ਨੇ। ਉਹ ਸਾਡੇ ਤੋਂ 2 ਸਾਲ ਬਾਅਦ ਆਜ਼ਾਦ ਹੁੰਦਾ ਹੈ ਚਾਈਨਾ, ਜਾਂ ਉਹ ਆਪਣੇ ਸੰਗਰਾਮ ਦੇ ਨਾਲ ਮੁਕਤੀ ਹਾਸਲ ਕਰਦਾ ਹੈ, ਤੇ ਉਹਦੀ ਆਬਾਦੀ ਵੀ ਸਾਡੇ ਨਾਲੋਂ ਅੱਜ ਦੀ ਤਰੀਕ ਦੇ ਵਿੱਚ 35-40 ਕਰੋੜ ਜ਼ਿਆਦਾ ਹੈ। ਤੇ ਹੁਣ ਕਮਾਲ ਦੀ ਗੱਲ ਇਹ ਹੈ ਕਿ ਚਾਈਨਾ ਖੇਤਰਫਲ ਦੇ ਲਿਹਾਜ਼ ਨਾਲ ਸਾਡੇ ਤੋਂ ਬਹੁਤ ਵੱਡਾ ਹੈ, ਪਰ ਉਹਦਾ ਜਿਹੜਾ ਖੇਤੀਯੋਗ ਜ਼ਮੀਨ ਹੈ, ਜਿਹੜੀ ਐਗਰੀਕਲਚਰ ਲੈਂਡ ਜਿਹੜੀ ਹੈ, ਜਿਹਨੂੰ ਉਪਜਾਊ ਜ਼ਮੀਨ ਅਸੀਂ ਕਹਿ ਲਈਏ, ਉਹ ਭਾਰਤ ਦੇ ਮੁਕਾਬਲੇ 6 ਗੁਣਾ ਘੱਟ ਹੈ। ਉਹਦੇ ਬਾਵਜੂਦ ਵੀ ਤਰੱਕੀ ਦੇ ਜਿਹੜੇ ਨਵੇਂ ਮੀਲ ਪੱਥਰ ਸਾਬਤ ਕੀਤੇ ਜਾਂ ਸਥਾਪਿਤ ਕੀਤੇ ਹੈ ਚਾਈਨਾ ਨੇ, ਉਹਨਾਂ ਦਾ ਮੁਕਾਬਲਾ ਅਸੀਂ ਭਾਰਤ ਵਾਲੇ ਨਹੀਂ ਕਰ ਸਕੇ। ਇਹ ਓਵਰਆਲ ਸਾਡੀ ਪੋਲੀਟੀਕਲ ਲੀਡਰਸ਼ਿਪ ਜਾਂ ਸਾਡੀ ਜਿਹੜੀ ਸਿਆਸੀ ਜਾਂ ਸਿਸਟਮ, ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ, ਉਹਦੀਆਂ ਖਾਮੀਆਂ ਦੇ ਕਰਕੇ ਹੈ। ਸੋ ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ ਹੈ, ਇਹ ਨਹੀਂ ਕਿ ਅਸੀਂ ਕੁਝ ਹਾਸਲ ਨਹੀਂ ਕੀਤਾ, ਤਰੱਕੀ ਵੀ ਬੜੀ ਕੀਤੀ ਹੈ, ਪਰ ਤਰੱਕੀ ਦਾ ਪੈਮਾਨਾ ਸਾਡਾ ਜਿਹੜਾ ਆ ਉਹ ਬਰਾਬਰਤਾ ਵਾਲਾ ਨਹੀਂ ਹੈ। ਸਾਡੀ ਤਰੱਕੀ ਦੇ ਵਿੱਚ ਅਸਮਾਨਤਾ ਦੀ ਖਾਈ ਬੈਠੀ ਹੋਈ ਹੈ, ਤੇ ਇਹ ਅਸਮਾਨਤਾ ਦੀ ਖਾਈ ਲਗਾਤਾਰ ਚੌੜੀ ਹੋਈ ਹੈ। ਇਹ ਸਾਡੀ ਬੇਸਿਕ ਪ੍ਰੋਬਲਮ ਹੈ। ਬਾਕੀ ਕਿਉਂਕਿ ਸਾਡਾ ਮੁਲਕ ਬੜਾ ਵੱਡਾ ਹੈ, ਮੈਂ ਅੱਗੇ ਵੀ ਕਿਤੇ ਜ਼ਿਕਰ ਕੀਤਾ ਹੋਏਗਾ ਕਿ ਸਾਡੇ ਮੁਲਕ ਦੇ ਵਿੱਚ 6000 ਜ਼ਾਤਾਂ ਤੇ 21000 ਅੱਗੋਂ ਉਪ ਜਾਤਾਂ ਹੈ, ਤੇ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਬੋਲੀਆਂ ਭਾਸ਼ਾਵਾਂ ਵਾਲਾ ਸਾਡਾ ਮੁਲਕ ਹੈ, ਤੇ ਬਹੁਤ ਵੰਨ-ਸੁਵੰਨਤ ਹੈ। ਇਸ ਮੁਲਕ ਦੀ ਇਹ ਖੂਬਸੂਰਤੀ ਹੈ, ਪਰ ਇਸ ਮੁਲਕ ਦੀ ਇਸ ਖੂਬਸੂਰਤੀ ਨੂੰ ਇਹਨਾਂ ਕਰਕੇ ਕਲੰਕਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਭਾਸ਼ਾ ਦੇ ਨਾਂ ਤੇ, ਬੋਲੀ ਦੇ ਨਾਂ ਤੇ, ਧਰਮ ਦੇ ਨਾਂ ਤੇ, ਜ਼ਾਤ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਇਲਾਕੇ ਦੇ ਨਾਂ ਤੇ। ਜਿਹੜੀ ਰਾਜਨੀਤੀ ਕੀਤੀ ਗਈ ਹੈ, ਉਹਨੇ ਮੁਲਕ ਦੀ ਇਸ ਖੂਬਸੂਰਤੀ ਨੂੰ ਬਦਸੂਰਤੀ ਵਿੱਚ ਬਦਲ ਦਿੱਤਾ ਹੈ। ਇਹ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਹੋਣਾ ਚਾਹੀਦਾ ਹੈ। ਵੱਡੀ ਪ੍ਰੋਬਲਮ ਸਾਡੀ ਇਹ ਹੈ ਕਿ ਸਾਨੂੰ 67-68 ਸਾਲਾਂ ਦੇ ਵਿੱਚ ਸੱਚਮੁੱਚ ਲੋਕ ਮੁਕਤੀ ਦੀ ਅਗਵਾਈ ਕਰਨ ਵਾਲੀਆਂ ਰਾਜਨੀਤਿਕ ਧਿਰਾਂ ਦੀ ਨਿਸ਼ਾਨਦੇਹੀ ਨਹੀਂ ਕਰ ਪਾਏ ਅਸੀਂ ਜੀ। ਸਾਡੇ ਤੇ ਕੁਝ ਜ਼ਾਤ ਦਾ ਨਾਂ ਲੈ ਕੇ, ਧਰਮ ਦਾ ਨਾਂ ਲੈ ਕੇ, ਇਲਾਕੇ ਦਾ ਨਾਂ ਲੈ ਕੇ, ਬੋਲੀ ਦੀ ਪੋਲੀਟਿਕਸ ਕਰਕੇ, ਖੇਤਰਵਾਦ ਦੀ ਰਾਜਨੀਤੀ ਕਰਕੇ, ਜਾਂ ਕੋਈ ਇਸਲਾਮ ਦੀ ਰਾਜਨੀਤੀ ਕਰਕੇ, ਕੋਈ ਹਿੰਦੂਤਵ ਦੀ ਰਾਜਨੀਤੀ ਕਰਕੇ ਸਾਡੇ ਤੇ ਹੁਕੂਮਤ ਕਰਦੇ ਆ ਰਹੇ ਨੇ ਬਹੁਤ ਸਾਰੇ ਲੋਕ। 67-68 ਸਾਲਾਂ ਦੇ ਵਿੱਚ ਬਦਲ ਕੇ ਚਿਹਰੇ ਬਦਲਦੇ ਆ, ਤੇ ਫਿਰ ਅਸੀਂ ਜਿਹੜੇ ਇਹ ਦਿਨ ਹੈ ਸਾਡੇ ਨੈਸ਼ਨਲ ਫੈਸਟੀਵਲ, ਇਹਨਾਂ ਨੂੰ ਇੱਕ ਰਸਮ ਵਾਂਗ ਲੈ ਲੈਂਦੇ ਆ। 26 ਜਨਵਰੀ ਨੂੰ ਵੀ, ਗਣਤੰਤਰ ਦਿਵਸ ਨੂੰ ਵੀ ਰਸਮ ਵਾਂਗ ਲੈ ਲਿਆ ਗਿਆ। ਪੂਰਵ ਸੰਧਿਆ ਤੇ ਰਾਸ਼ਟਰਪਤੀ ਨੇ ਭਾਸ਼ਣ ਕਰਨਾ ਹੈ, ਤੇ 26 ਜਨਵਰੀ ਨੂੰ ਸਵੇਰੇ 115 ਮਿੰਟ ਦੀ ਪਰੇਡ ਹੋਣੀ ਹੈ, ਨੈਸ਼ਨਲ ਪਰੇਡ। ਐਤਕਾਂ ਉਹ 'ਚ ਵੀ 25 ਮਿੰਟ ਦੀ ਕਟੌਤੀ ਕਰਤੀ, ਕਹਿੰਦੇ ਖਤਰਾ ਬੜਾ ਹੈ, ਤੇ ਉਹ 90 ਮਿੰਟ ਦੀ ਕੀਤੀ ਗਈ। ਜਾਂ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਬੁਲਾ ਕੇ 10 ਦਿਨ ਪਹਿਲਾਂ ਰਿਹਰਸਲਾਂ ਕਰਾਉਣੀਆਂ, ਤੇ ਫਿਰ ਉਹ ਸਕੂਲਾਂ ਕਾਲਜਾਂ ਦੇ ਵਿੱਚ ਝੰਡਾ ਝੁਲਾ ਲੈਣਾ ਹੈ। ਜਾਂ ਸਟੇਟਾਂ ਨੇ ਵੱਖਰੇ ਸੂਬਿਆਂ ਨੇ ਜਿਹੜਾ ਆਪਣਾ ਇੱਕ ਸਟੇਟ ਲੈਵਲ ਦਾ ਫੰਕਸ਼ਨ ਕਰ ਲੈਣਾ, ਜਿੱਦਾਂ ਪੰਜਾਬ ਵਾਲਿਆਂ ਨੇ ਬਠਿੰਡੇ ਕੀਤਾ। ਇਹਨੂੰ ਅਸੀਂ ਇੱਕ ਰਸਮ ਬਣਾ ਲਿਆ। ਇਸ ਦਿਨ ਤੇ ਜਿਹੜੀ ਲੋੜ ਹੁੰਦੀ ਹੈ ਕਿ ਅਸੀਂ ਬੇਸਿਕ ਜਿਹੜੀਆਂ ਸਾਡੀਆਂ ਨੀਡਸ ਹੈ ਉਹਦੇ ਪ੍ਰਤੀ ਸਾਡੇ ਤੇ ਹੁਕੂਮਤ ਕਰ ਰਹੀਆਂ ਜਿਹੜੀਆਂ ਧਿਰਾਂ, ਉਹਨਾਂ ਨੇ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਦਾ ਨਿਰਵਾਹ ਕੀਤਾ, ਉਹਦੇ ਤੇ ਚਰਚਾ ਹੋਵੇ, ਉਹਦੇ ਤੇ ਡਿਬੇਟ ਹੋਵੇ। ਅਸੀਂ 68 ਸਾਲਾਂ ਦੀ ਆਜ਼ਾਦੀ ਦੇ ਵਿੱਚ ਹਾਸਲ ਕੀ ਕੀਤਾ, ਤੇ ਜਿਹੜਾ ਹਾਸਲ ਨਹੀਂ ਕੀਤਾ ਉਹ ਹਾਸਲ ਕਰ ਸਕਦੇ ਸੀ, ਕਿਉਂ ਨਹੀਂ ਕਰ ਸਕੇ, ਉਹਦੇ ਤੇ ਡਿਬੇਟ ਕਰਕੇ ਕੋਈ ਨਵੇਂ ਰਾਹ ਰਸਤੇ ਲੱਭੇ ਜਾਣ। ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਸਾਡੇ ਮੁਲਕ ਦੇ ਵਿੱਚ। ਇਹ ਸ਼ਾਇਦ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਅਸੀਂ ਸੰਵਾਦ ਤੋਂ ਦੌੜਨ ਲੱਗ ਪਏ ਹਾਂ, ਅਸੀਂ ਡਾਇਲੋਗ ਤੋਂ ਦੌੜਦੇ ਹਾਂ, ਅਸੀਂ ਉੱਪਰੋਂ ਥੋੜ੍ਹੀਆਂ ਚੀਜ਼ਾਂ ਕਰ ਲੈਂਦੇ ਹਾਂ। ਖੁਸ਼ੀ ਵੀ ਸਾਡੀ ਉਹ ਉੱਪਰੀ ਜਿਹੀ ਹੈ ਜੀ, ਸਾਡੀ ਖੁਸ਼ੀ ਦੇ ਵਿੱਚ ਵੀ ਜਾਲੀਪਨ ਹੈ। ਹੁਣ ਅੱਜ ਦਾ ਦਿਨ ਲੰਘ ਗਿਆ, ਅਸੀਂ ਆਪਣਾ ਇਹ ਜਸ਼ਨ, ਆਜ਼ਾਦੀ ਦਾ ਜਸ਼ਨ ਜਾਂ ਗਣਤੰਤਰ ਦਿਵਸ ਦਾ ਜਸ਼ਨ ਅੱਜ ਹੀ ਤਿਰੰਗੇ ਵਿੱਚ ਲਪੇਟ ਕੇ ਅਲਮਾਰੀ 'ਚ ਬੰਦ ਕਰ ਦੇਣਾ, ਤੇ ਫਿਰ 15 ਅਗਸਤ ਨੂੰ ਫਿਰ ਉਹ ਅਲਮਾਰੀ ਖੁੱਲ ਜਾਣੀ। ਇੱਕ ਵਾਰ ਫਿਰ ਅਸੀਂ ਉਹ ਜਾਲੀ ਦਾ ਜਸ਼ਨ ਮਨਾਉਣਾ। ਸਾਡੇ ਜਸ਼ਨਾਂ ਦੇ ਵਿੱਚ ਵੀ ਅਸਲੀਅਤ ਹੋਵੇ, ਸਾਡੀ ਤਕਲੀਫ ਵੀ
ਸੱਚਮੁੱਚ ਜਿਹੜੀ ਹੈ ਉਹਦੀ ਹਕੀਕਤ ਲੋਕਾਂ ਦੇ ਸਾਹਮਣੇ ਹੋਵੇ ਤੇ ਉਸ ਤਕਲੀਫ ਦੇ ਹੱਲ ਵਾਸਤੇ ਅਸੀਂ ਕਿੱਧਰ ਨੂੰ ਜਾਣਾ ਉਹਦੀ ਨਿਸ਼ਾਨਦੇਹੀ ਵੀ ਹੋਵੇ, ਉਹਦਾ ਦ੍ਰਿਸ਼ਟੀਕੋਣ ਵੀ ਹੋਵੇ, ਨਜ਼ਰੀਆ ਵੀ ਹੋਵੇ ਤੇ ਉਹਦੀ ਡਾਇਰੈਕਸ਼ਨ ਵੀ ਹੋਵੇ, ਉਹਦੀ ਦਿਸ਼ਾ ਵੀ ਕੋਈ ਨਿਰਧਾਰਿਤ ਹੋਵੇ। ਇਸ ਤਰ੍ਹਾਂ ਦਾ ਮਾਹੌਲ ਕਰਨ ਦੀ ਜਾਂ ਬਣਾਉਣ ਦੀ ਜ਼ਰੂਰਤ ਹੈ ਇਸ ਵੇਲੇ ਭਾਰਤ ਦੇ ਵਿੱਚ ਵੀ ਹੈ, ਪੰਜਾਬ 'ਚ ਵੀ ਹੈ। ਦੇਸ਼ ਦੀਆਂ ਸਮੱਸਿਆਵਾਂ ਆਪਣੀ ਥਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਆਪਣੀਆਂ। ਪੰਜਾਬ ਅੱਜ ਲਗਭਗ ਪੌਣੇ 2 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ ਤੇ ਪੰਜਾਬ ਜਿਹੜਾ ਕਿਸੇ ਵੇਲੇ 1 ਨੰਬਰ ਦਾ ਸੂਬਾ ਹੁੰਦਾ ਸੀ, 17ਵੇਂ ਨੰਬਰ ਤੇ ਪਹੁੰਚ ਗਿਆ ਜੀ। ਇਸ ਲਈ ਕੌਣ ਜ਼ਿੰਮੇਵਾਰ ਹੈ? ਇਹਦੀ ਨਿਸ਼ਾਨਦੇਹੀ ਵੀ, ਇਹਦੀ ਪਛਾਣ ਵੀ ਇਹਨਾਂ ਦਿਨਾਂ 'ਚ ਕੀਤੀ ਜਾਣੀ ਚਾਹੀਦੀ ਹੈ। ਪਰ ਜਿੱਦਾਂ ਮੈਂ ਕਿਹਾ, ਗੱਲਾਂ ਲੰਬੀਆਂ ਹੋ ਜਾਣੀਆਂ ਵੀ ਅਸੀਂ ਸਿਰਫ ਰਸਮਾਂ ਨਿਭਾਉਣ ਜਾਣਦੇ ਹਾਂ, ਅਸੀਂ ਰਸਮੀ ਜਿਹੇ ਲੋਕ ਹੋ ਗਏ ਹਾਂ। ਸਾਡਾ ਯੋਜਨਾਵਾਂ ਦੇ ਵਿੱਚ ਸਾਡੀ ਆਸਥਾ ਬੜੀ, ਅਸੀਂ ਪਲਾਨਿੰਗ ਬੜੀ ਕਰਦੇ ਹਾਂ, ਪਰ ਪਲਾਨਿੰਗ ਦੀ ਹਕੀਕਤ ਇਹ ਨਿਕਲਦੀ ਹੈ ਕਿ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਕਿ ਅਸੀਂ ਇਹ ਕੀਤਾ ਕਿਉਂ। ਜੀ। ਸੋ ਮੈਂ ਤਾਂ ਇੱਕ ਵਾਰ ਫਿਰ ਮੁਬਾਰਕਬਾਦ ਦਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਉਮੀਦ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਆ ਭਾਰਤ ਵਾਸੀਆਂ ਵਾਸਤੇ, ਪੰਜਾਬ ਵਾਸੀਆਂ ਵਾਸਤੇ, ਤੇ ਤੁਸੀਂ ਜਿਹੜੇ ਸਾਰੇ ਸਾਨੂੰ ਦੂਰ ਦਰਾਡੇ ਦੁਨੀਆ ਭਰ 'ਚ ਬੈਠੇ ਸੁਣ ਰਹੇ ਹੋ, ਉਹਨਾਂ ਸਾਰਿਆਂ ਵਾਸਤੇ ਚੰਗਾ ਹੋਵੇ। ਸਾਡਾ ਜਿਹੜਾ ਆਉਣ ਵਾਲਾ ਕੱਲ੍ਹ ਹੈ ਉਹ ਅੱਜ ਨਾਲੋਂ ਬਿਹਤਰ ਹੋਵੇ, ਇਸ ਗੱਲ ਦੀ ਉਮੀਦ ਜਿਹੜਾ ਅੱਜ ਦੇ ਦਿਨ ਤੇ ਮੈਂ ਕਰਦਾ ਜੀ। ਤੇ ਸੁਸ਼ੀਲ ਜੀ, ਆਪਾਂ ਜੇ ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਉੱਤੇ, ਜੇ ਆਪਾਂ ਨਜ਼ਰ ਘੁਮਾਈਏ, ਖਡੂਰ ਸਾਹਿਬ ਦੀ ਜਿਹੜੀ ਜਿਮਨੀ ਚੋਣ ਆ ਰਹੀ ਆ, ਕਾਂਗਰਸ ਦੁਵਿਧਾ ਦੇ ਵਿੱਚ ਲੱਗ ਰਹੀ ਆ। ਕਦੀ ਕਹਿ ਰਹੇ ਨੇ ਵੀ ਉਹ ਜਿਮਨੀ ਚੋਣ ਲੜਨਗੇ, ਵਿੱਚ ਇਹ ਆ ਜਾਂਦਾ ਹੈ ਵੀ ਨਹੀਂ ਇਸ ਵਾਰ ਨਹੀਂ ਲੜਨੀ। ਜਿਹੜੇ ਸਿੱਕੀ ਹੁਣੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਦਾ ਨਾਂ ਵੀ ਇੱਕ ਹੀ ਆਇਆ, ਫਿਰ ਇਹ ਆ ਗਿਆ ਵੀ ਹੁਣ ਜਿਮਨੀ ਚੋਣ ਲੜਨੀ ਨਹੀਂ। ਲੇਟੈਸਟ ਕੀ ਜਾਣਕਾਰੀ ਹੈਗੀ ਹੈ ਇਸ ਦੇ ਬਾਰੇ ਤੇ ਕੀ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਅੱਜ? ਵੈਸੇ ਕਿਉਂਕਿ 26 ਜਨਵਰੀ ਕਰਕੇ ਛੁੱਟੀ ਹੁੰਦੀ ਹੈ ਸਾਡੇ ਅਖਬਾਰਾਂ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ 'ਚ ਵੀ ਜਿਹੜਾ ਕੋਈ ਨਿਊਜ਼ ਏਜੰਸੀਆਂ ਵੀ ਬੰਦ ਹੁੰਦੀਆਂ, ਇਸ ਕਰਕੇ ਭਾਵੇਂ ਉਸ ਰੂਪ ਦੇ ਵਿੱਚ ਜਾਣਕਾਰੀ ਭਾਵੇਂ ਨਾ ਵੀ ਹੋਵੇ, ਪਰ ਬਿਲਕੁਲ ਨੇੜਲੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਸਾਨੂੰ ਦਿੱਲੀ ਤੋਂ, ਉਹ ਜਾਣਕਾਰੀ ਤਾਜ਼ਾ ਇਹ ਹੈ ਕਿ ਦਿੱਲੀ ਦੇ ਵਿੱਚ ਸ਼ਕੀਲ ਅਹਿਮਦ ਜਿਹੜੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹੈ, ਉਹਨਾਂ ਦੀ ਆਖਰੀ ਮੀਟਿੰਗ ਇਸ ਮੁੱਦੇ ਦੇ ਉੱਤੇ ਬੀਬੀ ਸੋਨੀਆ ਗਾਂਧੀ ਨਾਲ ਹੋ ਗਈ ਹੈ ਤੇ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਕਿ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲਾਜ਼ਮੀ ਤੌਰ ਤੇ ਲੜੇਗੀ ਕਾਂਗਰਸ ਪਾਰਟੀ। ਕੱਲ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਸੀ ਤੇ ਉਹਨਾਂ ਨੇ ਕੁਝ ਏਦਾਂ ਦੇ ਸੰਕੇਤ ਦਿੱਤੇ ਸੀ ਜੀ, ਸ਼ਕੀਲ ਅਹਿਮਦ ਸਾਹਿਬ ਸੋਨੀਆ ਗਾਂਧੀ ਨੂੰ ਮਿਲਣਗੇ ਤੇ ਬਹੁਤੀ ਪੋਸੀਬਿਲਿਟੀ ਇਹ ਹੈ ਕਿ ਚੋਣ ਅਸੀਂ ਨਹੀਂ ਲੜਾਂਗੇ। ਅਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਇਹੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸ਼ਾਇਦ ਕਾਂਗਰਸ ਪਾਰਟੀ ਚੋਣ ਨਹੀਂ ਲੜੀ। ਲਗਭਗ ਫੈਸਲਾ ਕਰ ਲਿਆ ਕਿ ਕਾਂਗਰਸ ਪਾਰਟੀ ਚੋਣ ਨਹੀਂ ਲੜੇਗੀ। ਇਹ ਕੱਲ ਸ਼ਾਮ ਤੱਕ ਦੀ ਖਬਰ ਸੀ, ਭਾਰਤੀ ਸਮੇਂ ਦੇ ਮੁਤਾਬਕ ਜਿਹੜੀ ਖਬਰ ਸੀ ਖਬਰਾਂ ਦੇ ਬੁਲੇਟਿਨ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਰ ਉਸ ਤੋਂ ਬਾਅਦ ਜਿਹੜੀ ਦੇਰ ਰਾਤ ਖਬਰ ਆਈ ਸਾਡੇ ਖਬਰਾਂ ਦੇ ਬੁਲੇਟਿਨ ਦੇ ਲੰਘਣ ਤੋਂ ਬਾਅਦ, ਇਹ ਖਬਰ ਆਈ ਕਿ ਕਾਂਗਰਸ ਪਾਰਟੀ ਨੇ ਡਿਸਾਈਡ ਕੀਤਾ ਕਿ ਦੌੜਨਾ ਨਹੀਂ ਹੈ, ਸਾਡੇ ਤੇ ਦਾਗ ਲੱਗੇਗਾ ਕਿ ਲਓ ਜੀ ਕਾਂਗਰਸ ਪਾਰਟੀ ਚੋਣ ਮੈਦਾਨ 'ਚ ਪਾਸੇ ਹੋ ਗਈ, ਇਸ ਕਰਕੇ ਚੋਣ ਲੜੀ ਜਾਏ। ਤੇ ਚੋਣ ਲੜੇ ਕੌਣ? ਫਿਰ ਉਹ ਰਮਨਜੀਤ ਸਿੱਕੀ ਦਾ ਨਾਂ ਹੀ ਜਿਹੜਾ ਫਾਈਨਲ ਹੋਇਆ, ਜੋ ਸਾਡੇ ਕੋਲ ਜਾਣਕਾਰੀ ਆ। ਸ਼ਾਮ ਤੱਕ ਸਥਿਤੀ ਫੇਰ ਬਦਲ ਜੇ, ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਕਾਂਗਰਸ ਪਾਰਟੀ ਦੀ ਦੁਬਿਧਾ ਜਿਹੜੀ ਆ ਅੱਜ ਦੀ ਦੁਬਿਧਾ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਇਸ ਤਰ੍ਹਾਂ ਦੀ ਦੁਬਿਧਾ ਨੂੰ ਵਧਾਉਂਦੀ ਆਈ ਹੈ ਜੀ। ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਸੇ ਦੁਬਿਧਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਬਹੁਤ ਲੇਟ ਕਰਵਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਇੱਕ ਕਾਰਨ ਇਹ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਸੱਤਾ 'ਚ ਆਉਣ ਦਾ, ਕਿ ਉਹਨਾਂ ਨੇ ਉਮੀਦਵਾਰ ਪਹਿਲਾਂ ਐਲਾਨ ਤੇ ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਪਹਿਲਾਂ ਅਪਰੋਚ ਕਰਨ 'ਚ ਸਫਲ ਹੋ ਗਏ। ਖਡੂਰ ਸਾਹਿਬ ਦੀ ਜ਼ਿਮਨੀ ਚੋਣ 'ਚ ਵੀ ਇਹੀ ਕੁਝ ਹੁੰਦਾ ਦਿਖਾਈ ਦੇ ਰਿਹਾ। ਪਰ ਹੁਣ ਕਾਂਗਰਸ ਪਾਰਟੀ ਨੇ ਫੈਸਲਾ ਕਰ ਲਿਆ, ਸ਼ਾਇਦ ਅੱਜ, ਕਿਉਂਕਿ ਕੱਲ ਨੂੰ ਆਖਰੀ ਤਰੀਕ ਹੈ ਨਾਮਜ਼ਦਗੀ ਭਰਨ ਦੀ, ਤੇ ਰਮਨਜੀਤ ਸਿੱਕੀ ਜਿਹੜੇ ਆ ਉਹ ਦਰਬਾਰ ਸਾਹਿਬ ਦੀ ਸੇਵਾ 'ਚ ਬੈਠੇ ਆ। ਪਹਿਲਾਂ ਉਹ ਕਹਿੰਦੇ ਸੀ ਕਿ 30 ਤਰੀਕ ਤੱਕ ਮੈਂ ਉੱਥੋਂ ਹਿੱਲਣਾ ਨਹੀਂ, ਪਰ ਹੁਣ ਸ਼ਾਇਦ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਜਿਹੜਾ ਇੱਕ ਦਿਸ਼ਾ ਨਿਰਦੇਸ਼ ਆ ਗਿਆ ਹੋਏਗਾ ਤੇ ਉਹਦੇ ਮੁਤਾਬਕ ਸ਼ਾਇਦ ਅੱਜ ਜਾਂ ਕੱਲ੍ਹ ਉਹ ਆਪਣਾ ਨਾਮਜ਼ਦਗੀ ਪੇਪਰ ਭਰ ਦੇਣਗੇ।
ਜੀ ਉਹਦੇ ਨਾਲ ਇੱਕ ਮੁਕਾਬਲਾ ਜਿਹਾ ਬਣੇਗਾ। ਖਡੂਰ ਸਾਹਿਬ ਜਿਹੜੀ ਹੈ ਸਿਟਿੰਗ ਸੀਟ ਕਾਂਗਰਸ ਪਾਰਟੀ ਦੀ ਹੋਇਆ, ਰਮਨਜੀਤ ਸਿੱਕੀ ਨੇ ਉੱਥੋਂ ਰਿਜ਼ਾਈਨ ਕੀਤਾ ਸੀ, 22,000 ਵੋਟਾਂ ਤੋਂ ਜਿੱਤੇ ਸੀ ਉਹ। ਤੇ ਕਾਂਗਰਸ ਪਾਰਟੀ ਜੀ ਇਸ ਚੋਣ ਮੈਦਾਨ ਚੋਂ ਬਾਹਰ ਰਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਕਿਸਮ ਦੀ ਵਾਕਓਵਰ ਵਾਲੀ ਗੱਲ ਹੈ। ਪਰ ਫਿਰ ਵੀ ਹੁਣ ਕਾਂਗਰਸ ਪਾਰਟੀ ਫਿਰ ਤੋਂ ਮੈਦਾਨ ਚ ਆਉਣਾ ਚਾਹੁੰਦੀ ਹੈ ਤੇ ਫਿਰ ਇੱਕ ਬਹੁਤ ਟਫ ਕਿਸਮ ਦੀ ਲੜਾਈ ਬਣੇਗੀ, ਕਿਉਂਕਿ ਉੱਥੇ ਇੱਕ ਤੀਜਾ ਕੋਣ ਜਿਹੜਾ ਭਾਈ ਬਲਦੀਪ ਸਿੰਘ ਵੀ ਬਣਾ ਰਹੇ ਆ। ਜੀ ਭਾਈ ਬਲਦੀਪ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਰਹੇ ਆ ਉੱਥੋਂ, ਪਰ ਹੁਣ ਉਹਨਾਂ ਨੇ ਬਾਗੀ ਹੋ ਕੇ ਚੋਣ ਲੜਨੀ ਹੈ, ਇੰਡੀਪੈਂਡੈਂਟ ਚੋਣ ਲੜਨੀ ਹੈ ਤੇ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਦੀ ਵੀ ਉਹਨਾਂ ਨੂੰ ਹਮਾਇਤ ਹੈ। ਸੋ ਇਸ ਕਰਕੇ ਇੱਕ ਟਫ ਕਿਸਮ ਦੀ ਸਿਚੁਏਸ਼ਨ ਬਣੇਗੀ ਕਾਂਗਰਸ ਪਾਰਟੀ ਵਾਸਤੇ ਵੀ। ਇਹਦੇ ਚੋਂ ਕੀ ਕਾਂਗਰਸ ਪਾਰਟੀ ਆਪਣੀ ਸੀਟ ਬਚਾ ਜਾਏਗੀ, ਇਹ ਦੇਖਣ ਵਾਲੀ ਗੱਲ ਹੈ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸਾਰਾ ਜ਼ੋਰ ਲਾ ਕੇ ਆਪਣੇ ਉਮੀਦਵਾਰ ਰਵਿੰਦਰ ਬ੍ਰਹਮਪੁਰਾ ਨੂੰ ਜਿਤਾ ਜਾਏਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਦੋਵਾਂ ਹਾਲਤਾਂ ਦੇ ਵਿੱਚ ਜੇ ਕਾਂਗਰਸ ਪਾਰਟੀ ਵੀ ਜਿੱਤ ਜਾਂਦੀ ਹੈ ਤੇ ਇਹਨੂੰ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ 2017 ਦੀ ਜਿਹੜੀ ਵਿਧਾਨ ਸਭਾ ਚੋਣਾਂ ਹੋਣੀਆਂ ਇਹ ਉਹਦੇ ਪ੍ਰਤੀ ਲੋਕਾਂ ਦਾ ਕੋਈ ਹੰਗਾਰਾ। ਇਹ ਸਿਰਫ ਇੱਕ ਹਲਕੇ ਦੀ ਜ਼ਿਮਨੀ ਚੋਣ ਹੈ। ਇਹਦੀ ਜਿੱਤ ਹਾਰੇ ਤੈਅ ਨਹੀਂ ਕਰੇਗੀ ਕਿ 2017 ਚ ਕੀ ਹੋਣਾ ਹੈ, ਕਿਉਂਕਿ ਆਮ ਆਦਮੀ ਪਾਰਟੀ ਇਸ ਮੁਕਾਬਲੇ 'ਚ ਹੀ ਨਹੀਂ ਹੈ ਖਡੂਰ ਸਾਹਿਬ ਵਾਲੀ ਚੋਣ ਦੇ ਵਿੱਚ। ਜੇ ਰਵਿੰਦਰ ਬ੍ਰਹਮਪੁਰਾ ਵੀ ਜਿੱਤ ਜਾਂਦੇ ਆ ਤੇ ਇਹ ਵੀ ਸਮਝ ਲੈਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਹੈ। ਕਿਉਂਕਿ ਖਡੂਰ ਸਾਹਿਬ ਇੱਕ ਹਲਕਾ ਆ, ਉਸ ਹਲਕੇ ਦੀ ਚੋਣ ਹੈ ਤੇ ਇੱਕ ਹਲਕੇ ਜਾਂ ਦੋ ਹਲਕੇ ਦੀ ਜ਼ਿਮਨੀ ਚੋਣ ਨੂੰ 117 ਹਲਕਿਆਂ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਸੋ ਇਹ ਬੜੀ ਦਿਲਚਸਪ ਕਿਸਮ ਦੀ ਲੜਾਈ ਜਿਹੜੀ ਹੈ ਖਡੂਰ ਸਾਹਿਬ 'ਚ ਹੋਣ ਵਾਲੀ ਹੈ। ਕੱਲ ਤੱਕ ਸਾਰੇ ਪੱਤੇ ਸਾਡੇ ਸਾਹਮਣੇ ਖੁੱਲ ਜਾਣਗੇ, ਫਿਰ ਅਸੀਂ ਬਿਹਤਰ ਤਰੀਕੇ ਦੇ ਨਾਲ ਤੁਹਾਡੇ ਨਾਲ ਆਪਣੀ ਗੱਲ ਜਿਹੜੀ ਆ ਸਾਂਝੀ ਕਰ ਸਕਾਂਗੇ। ਜੀ ਅਤੇ ਅਗਲੀ ਜਿਹੜੀ ਆਪਾਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੀ ਆਪਾਂ ਜੇ ਗੱਲ ਕਰ ਲਈਏ, ਸਰਬੱਤ ਖਾਲਸੇ ਵਾਲੀਆਂ ਜਿੰਨੀਆਂ ਵੀ ਧਿਰਾਂ ਸੀਗੀਆਂ, ਸਿਆਸੀ ਧਿਰ ਜਿਹੜੀ ਸੀਗੀ, ਖਾਸ ਕਰਕੇ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਆ ਵੀ ਉਹ ਜਿਹੜੀ ਆ ਇਹ ਚੋਣ ਜਿਹੜੀ ਆ ਉਹ ਨਹੀਂ ਲੜਨਗੇ। ਇਸ ਜਿਹੜੇ ਆ ਫੈਸਲੇ ਤੋਂ ਬਾਅਦ ਦੇ ਵਿੱਚ ਕਿਹਨੂੰ ਜਿਹੜਾ ਇਸ ਦਾ ਫਾਇਦਾ ਜਾਂ ਨੁਕਸਾਨ ਹੋਵੇਗਾ? ਦੇਖੋ, ਸਿਮਰਨਜੀਤ ਸਿੰਘ ਮਾਨ ਹੋਰੀ ਚੰਡੀਗੜ੍ਹ ਦੇ ਵਿੱਚ ਇਹ ਗੱਲ ਕਹੀ ਹੈ, ਬਕਾਇਦਾ ਸਰਬੱਤ ਖਾਲਸਾ ਨਾਲ ਜੁੜੀਆਂ ਜਿਹੜੀਆਂ ਧਿਰਾਂ ਸੀ ਉਹਨਾਂ ਨੇ ਬਕਾਇਦਾ ਕੱਲ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਉਸ ਮੀਟਿੰਗ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪ੍ਰਧਾਨਗੀ 'ਚ ਹੋਈ ਹੈ। ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਅਸੀਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਰੋਸ ਵਧਾਉਂਦੀ ਲੜਨੀ। ਪਹਿਲੀ ਗੱਲ ਤਾਂ ਮੈਂ ਇਹ ਦੱਸਦਾ ਕਿ ਹਾਲੇ 2 ਦਿਨ ਪਏ ਆ ਨਾਮਜ਼ਦਗੀਆਂ ਦਾਖਲ ਕਰਨ 'ਚ। ਕਈ ਵਾਰੀ ਇਹ ਹੁੰਦਾ ਹੈ ਕਿ ਤੁਸੀਂ ਫੈਸਲਾ ਕਰ ਦਿੰਦੇ ਹੋ ਤੇ ਬਾਅਦ ਵਿੱਚ ਫੈਸਲੇ ਨੂੰ ਬਦਲ ਲੈਂਦੇ ਹੋ। ਜੀ, ਜਿੱਦਾਂ ਕਾਂਗਰਸ ਵਾਲੇ ਕਰਦੇ ਆ, ਕਦੀ ਫੈਸਲਾ ਕਰ ਲਿਆ ਜੀ ਚੋਣ ਲੜਨੀ, ਕਦੀ ਕਰ ਲਿਆ ਨਹੀਂ ਲੜਨੀ, ਫੇਰ ਕਰ ਲਿਆ ਜੀ ਲੜਾਂਗੇ, ਉਮੀਦਵਾਰ ਕੌਣ ਹੋਵੇ, ਫਿਰ ਉਹਦੇ ਤੇ ਡਿਬੇਟ, ਫੇਰ ਕਹਿਤਾ ਨਹੀਂ ਲੜਨੀ, ਆਖਰੀ ਟਾਈਮ ਤੇ ਫੇਰ ਕਹਿਤਾ ਜ਼ਰੂਰ ਚੋਣ ਲੜਾਂਗੇ ਤੇ ਫਲਾਨਾ ਸਾਡਾ ਉਮੀਦਵਾਰ ਹੋਊ। ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਭਾਵੇਂ ਐਲਾਨ ਕਰ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ ਜਾਂ ਉਹਨਾਂ ਦੀਆਂ ਧਿਰਾਂ ਜਿਹੜੀਆਂ ਆ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਨਹੀਂ ਲੜਨਗੀਆਂ, ਪਰ ਅੱਜ ਤੇ ਕੱਲ ਕਿਸੇ ਵੇਲੇ ਵੀ ਉਹ ਫੈਸਲਾ ਬਦਲ ਵੀ ਸਕਦੇ ਆ, ਕਿਉਂਕਿ ਉਹਨਾਂ ਦਾ ਇਤਿਹਾਸ ਵੀ ਇਹੀ ਦੱਸਦਾ ਵੀ ਸਵੇਰੇ ਕਈ ਵਾਰੀ ਕੁਝ ਕਿਹਾ ਹੁੰਦਾ, ਸ਼ਾਮ ਨੂੰ ਆਪਣੀ ਗੱਲ ਬਦਲ ਲੈਂਦੇ ਆ। ਇੱਕ ਗੱਲ ਤੇ ਧਿਆਨ 'ਚ ਰੱਖਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਜੇ ਸੱਚਮੁੱਚ ਹੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਹੈ ਤੇ ਜਿਹੜਾ ਐਲਾਨ ਵੀ ਉਹਨਾਂ ਨੇ ਕਰ ਦਿੱਤਾ ਹੈ, ਫਿਰ ਇਹਦੇ 'ਚ ਮੈਂ 2 ਗੱਲਾਂ ਕਰਨੀਆਂ ਚਾਹੁੰਦਾ। ਸੱਚਮੁੱਚ ਉਹ ਆਪਣੇ ਫੈਸਲੇ ਤੇ ਅੜੇ ਰਹਿੰਦੇ, ਉਹ ਚੋਣ ਨਹੀਂ ਲੜਦੇ। ਨੰਬਰ 1 ਤਾਂ ਜਿਹੜਾ ਉਹਨਾਂ ਨੇ ਲੌਜਿਕ ਦਿੱਤਾ, ਮੈਂ ਉਸ ਲੌਜਿਕ ਨਾਲ ਸਹਿਮਤ ਨਹੀਂ ਹੈ ਕਿ ਰੋਸ ਵਜੋਂ ਚੋਣ ਨਹੀਂ ਲੜਨੀ। ਰੋਸ ਕੀ ਹੈ ਵੀ ਇਹ ਚੋਣ ਜਿਹੜੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਹੋਣੀ ਹੈ ਨਿਰਪੱਖ ਨਹੀਂ ਹੋਣੀ, ਇੰਡੀਪੈਂਡੈਂਟ ਨਹੀਂ ਹੋਣੀ, ਇਹ ਉਹਨਾਂ ਦਾ ਰੋਸ ਹੈ। ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਹੈ ਉਹਦੇ 'ਚ ਇੱਕ ਜ਼ਿਮਨੀ ਚੋਣ ਵਾਸਤੇ ਇਸ ਕਰਕੇ ਤੁਸੀਂ ਜ਼ਿਮਨੀ ਚੋਣ ਤੋਂ ਬਾਹਰ ਹੋ ਜਾਓ ਕਿ ਤੁਹਾਨੂੰ ਗੁੱਸਾ ਜਾਂ ਰੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਹੈ ਉਹਨੇ ਨਿਰਪੱਖ ਚੋਣ ਨਹੀਂ ਹੋਣ ਦੇਣੀ, ਧਾਂਦਲੀ ਬੜੀ ਹੋਣੀ ਹੈ। ਤਾਂ ਫਿਰ 2017 'ਚ 117 ਸੀਟਾਂ ਤੇ ਜਿਹੜੀ ਚੋਣ ਹੋਣੀ ਉੱਥੇ ਵੀ ਇੱਦਾਂ ਦੀ ਸਿਚੁਏਸ਼ਨ ਹੋਣੀ, ਸਰਕਾਰ ਦਾ ਉਦੋਂ ਵੀ ਇਹ ਹੋਣੀ ਹੈ। ਤੇ ਕੀ 117 ਵਿਧਾਨ ਸਭਾ ਹਲਕਿਆਂ ਤੇ ਚੋਣ ਜਦੋਂ ਹੋਣੀ ਉਦੋਂ ਵੀ ਪੰਥਕ ਧਿਰਾਂ ਜਿਹੜੀਆਂ ਸਰਬੱਤ ਖਾਲਸਾ ਵਾਲੇ ਧਿਰਾਂ ਜਾਂ ਸਰਦਾਰ ਮਾਨ ਹੋ ਰਹੀ ਇਸ ਕਰਕੇ ਚੋਣ ਨਹੀਂ ਲੜਨਗੇ ਵੀ ਅਸੀਂ ਰੋਸ ਵਜੋਂ ਚੋਣ ਨਹੀਂ ਲੜਨੀ ਜੀ, ਇਹ ਧਾਂਦਲੀ ਬੜੀ ਹੋਣੀ ਹੈ? ਇਹ ਕੋਈ ਲੌਜਿਕ ਨਹੀਂ ਹੈ। ਉਹ ਧਾਂਦਲੀ ਹੁੰਦੀ ਹੈ ਨੋ ਡਾਊਟ, ਪਰ ਉਸ ਕਿਸਮ ਦੀ ਧਾਂਦਲੀ ਪੰਜਾਬ 'ਚ ਨਹੀਂ ਕਦੀ ਹੋਈ ਜਿਹੜੀ ਕਿਸੇ ਵੇਲੇ ਬਿਹਾਰ 'ਚ ਹੋਇਆ ਕਰਦੀ ਸੀ। ਬੂਥ ਕੈਪਚਰਿੰਗ ਹੋ ਗਈ ਬਹੁਤ ਵੱਡੇ ਲੈਵਲ ਦੇ, ਐਤਕੀ ਤਾਂ ਬਿਹਾਰ 'ਚ ਵੀ ਨਹੀਂ ਹੋਇਆ ਇਹ ਕੁਝ। ਬਿਹਾਰ 'ਚ ਵੀ ਕਿਸੇ ਵੀ ਧਿਰ ਨੇ ਦੋਸ਼ ਨਹੀਂ ਲਾਇਆ
ਵੀ ਉੱਥੇ ਧਾਂਦਲੀ ਹੋਈ ਚੋਣਾਂ ਦੇ ਵਿੱਚ। ਇਹ ਜ਼ਰੂਰ ਹੈ ਵੀ ਜਿਹੜੇ ਹਕੂਮਤ 'ਚ ਲੋਕ ਹੁੰਦੇ ਆ ਉਹ ਸਰਕਾਰੀ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਕਰਦੇ ਆ। ਬਾਕੀ ਨਸ਼ੇ ਪੱਤੇ ਵੰਡਣ ਦੀ ਗੇਮ ਤਾਂ ਅੱਜ ਦੀ ਤਰੀਕ 'ਚ ਸਾਰੀਆਂ ਪਾਰਟੀਆਂ ਕਰਦੀਆਂ। ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਆ, ਜਿੰਨੇ ਜ਼ਿਆਦਾ ਸੋਰਸਿਸ ਹੈ, ਉਹ ਉਨੀ ਜ਼ਿਆਦਾ ਕਹਿ ਲਓ ਵੀ ਉਹਦਾ ਮਿਸਯੂਜ਼ ਕਰਦਾ। ਇਹ ਤਾਂ 2017 'ਚ ਵੀ ਹੋਣਾ। ਇਸ ਕਰਕੇ ਇਸ ਗੱਲ ਕਰਕੇ ਚੋਣ ਮੈਦਾਨ 'ਚ ਬਾਹਰ ਹੋਣਾ ਠੀਕ ਨਹੀਂ, ਜਦਕਿ ਉਹ ਪਾਰਟੀਆਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪੰਚਾਇਤ ਮੈਂਬਰ ਤੋਂ ਲੈ ਕੇ ਪਾਰਲੀਮੈਂਟ ਤੱਕ ਦੀਆਂ ਚੋਣਾਂ ਹੁਣ ਤੱਕ ਲੜਦੀ ਆਈ ਹੈ, ਉਹ ਪਾਰਟੀ ਜਿਹਨੇ ਸਾਲ ਪਹਿਲਾਂ ਐਲਾਨ ਕੀਤਾ ਸਰਦਾਰ ਸਿੰਘ ਮਾਨ ਨੇ ਵੀ ਅਸੀਂ ਕੋਈ ਵੀ ਜਿਹੜੀ ਪਾਰਲੀਮਾਨੀ ਚੋਣ ਪੰਚਾਇਤ ਤੋਂ ਲੈ ਕੇ ਵਿਧਾਨ ਸਭਾ ਤੋਂ ਲੈ ਕੇ ਪਾਰਲੀਮੈਂਟ ਤੱਕ ਕੋਈ ਚੋਣ ਹੀ ਨਹੀਂ ਲੜਿਆ ਕਰਨੀ। ਇਹ ਵੀ ਐਲਾਨ ਕੀਤਾ ਸੀ ਇੱਕ ਵਾਰੀ ਸਰਦਾਰ ਸਿੰਘ ਮਾਨ ਨੇ। 2 ਮਹੀਨਿਆਂ ਬਾਅਦ ਹੀ ਆਪਣੇ ਐਲਾਨ ਤੋਂ ਪਲਟ ਗਏ ਸੀ। ਨੰਬਰ 1 ਤਾਂ ਇਹ ਹੈ ਕਿ ਉਹਨਾਂ ਦਾ ਰੋਸ ਜਿਹੜਾ ਹੈ ਉਹਨਾਂ ਦਾ, ਇਹ ਤਾਂ ਹੋ ਸਕਦਾ ਰੋਸ ਵੀ ਧਾਂਦਲੀਆਂ ਹੁੰਦੀਆਂ ਜੀ ਉਹਦੇ ਤੇ ਆਪਣਾ ਐਜੂਕੇਸ਼ਨ ਕਰਨ, ਕੋਸ਼ਿਸ਼ ਕਰਨ ਕਿ ਆਪਣਾ ਕੈਂਡੀਡੇਟ ਇੱਦਾਂ ਦਾ ਦੇਣ ਸੀ ਜਿਹਦੇ ਪੱਖ ਦੇ ਵਿੱਚ ਉਹ ਲੋਕਾਂ ਨੂੰ ਲਾਮਬੰਦ ਕਰ ਸਕਣ ਤੇ ਧਾਂਦਲੀਆਂ ਦੇ ਬਾਵਜੂਦ ਵੀ ਆਪਣੇ ਕੈਂਡੀਡੇਟ ਨੂੰ ਜਿਤਾਉਣ ਤੱਕ ਲੈ ਜਾਣ, ਇੱਦਾਂ ਦੀ ਕੋਸ਼ਿਸ਼ ਕਰਨ। ਉਹ ਜੇ ਧਾਂਦਲੀਆਂ ਹੁੰਦੀਆਂ ਤਾਂ ਉਹਨੂੰ ਪ੍ਰਮਾਣ ਸਹਿਤ, ਸਬੂਤ ਸਹਿਤ ਉਹਦਾ ਭਾਂਡਾ ਜਿਹੜਾ ਲੋਕਾਂ ਦੇ ਵਿੱਚ ਭੰਡਿਆ ਜਾਏ। ਪਰ ਨਹੀਂ, ਉਹ ਇਹ ਨਹੀਂ ਕਰਨਾ ਚਾਹੁੰਦੇ। ਉਹ ਚੋਣ 'ਚ ਨਹੀਂ ਆਉਣਾ ਚਾਹੁੰਦੇ। ਜੇ ਚੋਣ 'ਚ ਨਹੀਂ ਆਉਣਾ ਚਾਹੁੰਦੇ ਤੇ ਫਿਰ ਫਾਇਦਾ ਕਿਹਨੂੰ? ਫਿਰ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਰਹੇ ਹੁਣ ਤੱਕ, ਜਿਹੜੀਆਂ ਪੰਥਕ ਧਿਰਾਂ, ਛੋਟੀਆਂ ਪੰਥਕ ਧਿਰਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਹੈ, ਇਹਨਾਂ ਦੀ ਅਲਟੀਮੇਟ ਪੋਲੀਟਿਕਸ ਜਿਹੜੀ ਹੁੰਦੀ ਆ ਕਾਂਗਰਸ ਨੂੰ ਲਾਭ ਪਹੁੰਚਾਉਣ ਦੀ ਹੁੰਦੀ ਹੈ। ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਇਹ ਕਾਂਗਰਸ ਦੀਆਂ ਬੀ ਟੀਮ ਹੈ। ਹੁਣ ਮੈਂ ਇਹ ਤਾਂ ਨਹੀਂ ਦੋਸ਼ ਲਾਉਂਦਾ ਇੱਥੇ, ਪਰ ਪ੍ਰੈਕਟਿਸ ਦੇ ਵਿੱਚੋਂ ਇਹ ਨਿਕਲਣਾ ਹੈ ਕਿ ਉਹ ਵੋਟ ਜਿਹੜੀ ਐਂਟੀ ਬਾਦਲ ਹੈ, ਉਹ ਵੋਟ ਕਿਸੇ ਨੂੰ ਤਾਂ ਪੈਣੀ ਹੈ ਨਾ, ਤੇ ਉਹ ਵੋਟ ਉਹਨੂੰ ਪੈਣੀ ਹੈ ਜਿਹੜਾ ਮੁਕਾਬਲੇ 'ਚ ਕੈਂਡੀਡੇਟ ਹੋਏਗਾ। ਜੇ ਕਾਂਗਰਸ ਪਾਰਟੀ ਦਾ ਉਮੀਦਵਾਰ ਆਉਂਦਾ ਰਮਨਜੀਤ ਸਿੱਕੀ, ਤੇ ਉਹ ਬਕਾਇਦਾ ਮੁਕਾਬਲੇ 'ਚ ਹੋਏਗਾ। ਭਾਈ ਬਲਦੀਪ ਸਿੰਘ ਉਹਨਾਂ ਨੇ ਮੁਕਾਬਲੇ 'ਚ ਨਹੀਂ ਹੋਣਾ। ਤੇ ਜਿਹੜਾ ਸਧਾਰਨ ਵੋਟਰ ਹੁੰਦਾ ਹੈ, ਜਿਹੜਾ ਐਂਟੀ ਸਟੇਟ ਵੋਟਰ ਹੈ, ਉਹ ਆਖਰੀ ਫੈਸਲਾ ਕਰਦਾ ਵੀ ਆਪਣੀ ਵੋਟ ਜ਼ਾਇਆ ਨਹੀਂ ਹੋਣ ਦੇਣੀ, ਵੋਟ ਖਰਾਬ ਨਹੀਂ ਕਰਨੀ। ਵੋਟ ਉਹਨੂੰ ਪਾਉਣੀ ਹੈ ਜਿਹੜਾ ਫਲਾਣੇ ਉਮੀਦਵਾਰ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੈ ਜੀ। ਇਸ ਕਰਕੇ ਉਹ ਵੋਟ ਸਿੱਧੇ ਤੌਰ ਤੇ ਕਾਂਗਰਸ ਨੂੰ ਜਾਏਗੀ। ਇਹ ਸਿਚੁਏਸ਼ਨ ਦੇ ਵਿੱਚ ਪੰਥਕ ਧਿਰਾਂ ਦਾ ਇਸ ਚੋਣ ਚੋਂ ਲਾਂਭੇ ਹੋਣਾ ਜਾਂ ਸਰਬੱਤ ਖਾਲਸਾ ਵਾਲੀ ਦੁਨੀਆ ਧਿਰਾਂ ਦਾ ਇਸ ਚੋਣ ਚੋਂ ਲਾਂਭੇ ਹੋਣਾ ਕਾਂਗਰਸ ਪਾਰਟੀ ਵਾਸਤੇ ਮੁਫੀਦ ਸਾਬਤ ਹੋ ਸਕਦਾ ਹੈ। ਜੀ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਪਹਿਲਾਂ ਹੀ ਕਹਿ ਤਾ ਵੀ ਉਹਨਾਂ ਨੇ ਜਿਮਨੀ ਚੋਣ ਜਿਹੜੀ ਉਹ ਨਹੀਂ ਲੜਨੀ। ਅਤੇ ਉਹਨਾਂ ਨੇ ਕਹਿੰਦੇ ਜੀ ਹੁਣ ਇਹ ਸਟ੍ਰੈਟਜੀ ਇਹਨਾਂ ਦੀ ਬਾਰ-ਬਾਰ ਜਿਹੜੀ ਸੁਣਨ ਨੂੰ ਮਿਲਦੀ ਹੈ ਵੀ ਘਰ ਘਰ ਜਾ ਕੇ ਲੋਕਾਂ ਤੱਕ ਇਹਨਾਂ ਨੇ ਪਹੁੰਚ ਕਰਨੀ ਆ, ਉਹਨਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਆ, ਵੱਡੀਆਂ ਰੈਲੀਆਂ ਤੋਂ ਇਹਨਾਂ ਨੇ ਕਿਨਾਰਾ ਕਰਨਾ ਹੈ। ਦੇਖੋ, ਅਸੀਂ ਤਾਂ ਪਹਿਲਾਂ ਸ਼ੁਰੂ ਤੋਂ ਕਹਿ ਰਹੇ ਸੀ ਆਮ ਆਦਮੀ ਪਾਰਟੀ ਨੂੰ ਆਪਣਾ ਵੱਖਰਾ ਮੁਹਾਂਦਰਾ ਸਿਰਜਣਾ ਚਾਹੀਦਾ ਹੈ। ਪਹਿਲਾਂ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ 'ਚ ਕੰਪੇਨ ਸ਼ੁਰੂ ਕੀਤੀ, ਇਹੀ ਐਲਾਨ ਕੀਤਾ ਸੀ ਵੀ ਅਸੀਂ ਤਾਂ ਘਰ ਘਰ ਜਾਵਾਂਗੇ, ਅਸੀਂ ਰੈਲੀਆਂ ਦੇ ਮੁਕਾਬਲੇ 'ਚ ਨਹੀਂ ਪੈਣਾ। ਪਰ 15 ਦਸੰਬਰ ਨੂੰ ਯਾਦ ਕਰੋ, ਆਮ ਆਦਮੀ ਪਾਰਟੀ ਨੇ ਵੀ ਉਹੀ ਕੁਝ ਕੀਤਾ ਜੋ ਬਾਕੀ ਪਾਰਟੀਆਂ ਨੇ ਕੀਤਾ। ਕਾਂਗਰਸ ਪਾਰਟੀ ਵਾਲੇ ਸਦਭਾਵਨਾ ਰੈਲੀ ਕਰ ਰਹੇ ਸੀ ਬਠਿੰਡੇ 'ਚ ਕੈਪਟਨ ਅਮਰਿੰਦਰ ਦੀ ਤਾਜਪੋਸ਼ੀ ਵਾਸਤੇ, ਤੇ ਪਟਿਆਲੇ ਦੇ ਵਿੱਚ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਦੇ ਘਰ 'ਚ ਕੈਪਟਨ ਨੂੰ ਲਲਕਾਰ ਰਹੇ ਸੀ, ਤੇ ਆਮ ਆਦਮੀ ਪਾਰਟੀ ਵਾਲੇ 11 ਜ਼ਿਲ੍ਹਿਆਂ ਦੇ ਵਿੱਚ ਮੁਜ਼ਾਹਰੇ ਕਰ ਰਹੇ ਸੀ। ਲਗਭਗ ਉੱਦਾਂ ਦਾ ਹੀ ਇੱਕ ਮਾਹੌਲ ਜਿਹੜਾ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਮਾਘੀ ਮੇਲੇ ਦੀ ਕਾਨਫਰੰਸ ਕੀਤੀ। ਨੋ ਡਾਊਟ ਮਾਘੀ ਮੇਲੇ ਦੀ ਕਾਨਫਰੰਸ ਜਿਹੜੀ ਆ ਬਾਕੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਕਾਨਫਰੰਸਾਂ ਨਾਲੋਂ ਕਿਤੇ ਵੱਡੀ ਕਾਨਫਰੰਸ ਸੀ, ਤੇ ਉਹਦੇ ਤੋਂ ਬੜੇ ਖੁਸ਼ ਵੀ ਹੋਏ ਆਮ ਆਦਮੀ ਪਾਰਟੀ ਵਾਲੇ। ਉਹਨੂੰ ਲੱਗ ਗਿਆ ਕਿ ਪਿੰਡਾਂ ਤੱਕ ਵੀ ਉਹਨਾਂ ਦਾ ਵਿਸਥਾਰ ਹੋ ਗਿਆ। ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਆਪਣੇ ਉਸ ਆਈਡੀਏ ਦੇ ਉੱਤੇ ਕਿ ਅਸੀਂ ਘਰ ਘਰ ਜਾਵਾਂਗੇ, ਇਕੱਲੇ ਇਕੱਲੇ ਦਰਵਾਜ਼ੇ ਦਸਤਕ ਦੇਵਾਂਗੇ। ਉਹਦੇ ਲਈ ਬੂਥ ਲੈਵਲ ਦੇ ਉੱਤੇ, ਹਲਕਿਆਂ ਦੇ ਲੈਵਲ ਦੇ ਉੱਤੇ ਉਹਨਾਂ ਨੇ ਕਮੇਟੀਆਂ ਬਣਾ ਦਿੱਤੀਆਂ ਜਾਂ ਬਣਾ ਰਹੇ ਆ। ਇੱਕ ਵਿਧਾਨ ਸਭਾ ਹਲਕੇ 'ਚ 5 ਕਮੇਟੀਆਂ ਬਣਾਉਣਗੇ, 5 ਮੈਂਬਰਾਂ ਦੀਆਂ, ਜਿਸ 'ਚ ਕਿਸਾਨ, ਮਜ਼ਦੂਰ, ਇਸਤਰੀਆਂ ਤੇ ਨੌਜਵਾਨ ਜਿਹੜੇ ਇਹਨਾਂ ਦੇ ਸੰਗਠਨ ਹੈ ਉਹਨਾਂ ਦੇ ਲੋਕ ਹੋਣਗੇ। ਇਸ ਤਰ੍ਹਾਂ ਉਹ ਬੂਥ ਲੈਵਲ ਤੇ ਜਾਣਾ ਚਾਹੁੰਦੇ ਹੈ, ਲੋਕਾਂ 'ਚ ਜਾ ਕੇ ਆਪਣੀ ਪੋਲਿਸੀ ਦੱਸਣਾ ਚਾਹੁੰਦੇ ਹੈ, ਤੇ ਇੱਕ ਬਦਲ ਦੇ ਤੌਰ ਤੇ ਪੰਜਾਬ 'ਚ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੇ ਹੈ। ਤੇ ਫਿਰ ਜੇ ਇਸ ਤਰ੍ਹਾਂ ਉਹ ਜਾਣਗੇ, ਲਾਜ਼ਮੀ ਤੌਰ ਤੇ ਰੈਲੀਆਂ ਦੇ ਮੁਕਾਬਲੇ 'ਚ ਨਹੀਂ ਪੈਣੇ, ਤਾਂ ਉਹਨਾਂ ਦੀ ਸ਼ਕਤੀ ਜਿਹੜੀ ਹੈ ਤੇ ਉਹਨਾਂ ਦਾ ਪੈਸਾ ਜਿਹੜਾ ਆ ਉਹ ਜ਼ਾਇਆ ਹੋਣ ਤੋਂ ਬਚੇਗਾ। ਇਹ ਠੀਕ ਹੈ ਕਿ ਇੱਕ ਵੱਡੀ ਰੈਲੀ ਦਾ ਪ੍ਰਭਾਵ ਪੈਂਦਾ ਹੈ, ਪਰ ਵੱਡੀ ਤੋਂ ਵੱਡੀ ਰੈਲੀ ਵੀ ਕਰ ਲਓ, ਉਹਦੇ ਨਾਲ ਤੁਸੀਂ ਸਾਰੇ ਪੰਜਾਬ ਦੇ ਵਿੱਚ ਨਹੀਂ ਪਹੁੰਚਦੇ। ਤੁਸੀਂ ਪਹੁੰਚਦੇ ਹੈ ਡੋਰ ਟੂ ਡੋਰ ਜਾ ਕੇ। ਜੇ ਡੋਰ ਟੂ ਡੋਰ ਜਾਣ ਦਾ ਆਮ ਆਦਮੀ ਪਾਰਟੀ ਨੇ ਫੈਸਲਾ ਕਰ ਲਿਆ ਤੇ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹੈ, ਇਹ ਸ਼ਾਇਦ ਉਹਨਾਂ ਦੀ ਸਟ੍ਰੈਟਜੀ ਦੇ ਤੌਰ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਇਹ ਸ਼ਾਇਦ ਉਹਨਾਂ ਦੇ
ਰਾਜਨੀਤਿਕ ਭਵਿੱਖ ਵਾਸਤੇ ਜਾਂ ਚੋਣ ਭਵਿੱਖ ਵਾਸਤੇ ਜਿਹੜਾ 2017 ਦੀ ਚੋਣਾਂ ਨੂੰ ਟਾਰਗੇਟ ਕਰ ਰਿਹਾ ਉਹਦੇ ਵਾਸਤੇ ਚੰਗਾ ਰਹੇਗਾ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੀ ਜਿਹੜੀ ਬਾਗਡੋਰ ਆ, ਕਿਉਂਕਿ ਵੱਡੇ ਬਾਦਲ ਹੁਣੀ ਜਿਹੜੇ ਅੱਜ ਕੱਲ੍ਹ ਹੁਣ ਬਿਮਾਰ ਵੀ ਰਹਿੰਦੇ ਆ, ਅਤੇ ਸ਼ਾਇਦ ਇਹ ਜਿਹੜਾ ਵੀ ਸੋਚ ਰਿਹਾ ਵੀ ਪਤਾ ਨਹੀਂ ਅਗਲੀ ਦੀ ਵਾਰੀ ਆਉਣੀ ਕਿ ਨਹੀਂ ਆਉਣੀ, ਵੀ ਮੈਂ ਸੁਖਬੀਰ ਨੂੰ ਇੱਕ ਵਾਰੀ ਤਾਂ ਜਿਹੜਾ ਮੁੱਖ ਮੰਤਰੀ ਬਣਿਆ ਦੇਖ ਜਾਵਾਂ ਜਾਂ ਬਣਾ ਹੀ ਦੇਵਾਂ। ਉਸਦੀ ਵੀ ਕਾਫੀ ਰੀਝ ਆ ਵੀ ਕੁੰਜੀਆਂ ਕਹਿੰਦੇ ਜੀ ਸ਼ਾਇਦ ਉਹਨਾਂ ਨੂੰ ਫੜਾ ਸਕਦੇ ਨੇ। ਕਿੰਨੀ ਕੁ ਇਸ ਚੀਜ਼ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਗੱਲ ਹੋ ਸਕੇਗੀ? ਕਿਉਂਕਿ ਇਹ ਗੱਲਾਂ ਪਹਿਲਾਂ ਵੀ ਬਹੁਤ ਵਾਰੀ ਹੋਈਆਂ, ਪਰ ਛੱਡਦੇ ਉਹ ਵੀ ਨਹੀਂ ਮੁੱਖ ਮੰਤਰੀ ਦੀ ਕੁਰਸੀ। ਦੇਖੋ, ਕਈ ਵਾਰ ਇਸ ਤਰ੍ਹਾਂ ਦੀ ਸੰਭਾਵਨਾਵਾਂ ਪੈਦਾ ਹੋਈਆਂ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੱਲ ਨੂੰ ਫੁੱਲ ਫਲੈਜਡ ਬਾਗਡੋਰ ਜਿਹੜੀ ਹੈ ਸਾਂਭ ਦਿੱਤੀ ਜਾਏਗੀ ਪੰਜਾਬ ਦੀ ਹਕੂਮਤ ਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਬਣਾ ਕੇ ਇਸੇ ਪਾਸੇ ਵੱਲ ਨੂੰ ਸੰਕੇਤ ਜਿਹੜੇ ਦਿੱਤੇ ਸੀ ਬਾਦਲ ਸਾਹਿਬ ਨੇ, ਪਰ ਫਿਰ ਕੁਝ ਕਾਰਨਾਂ ਕਰਕੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਰਹੀਆਂ, ਅੜਿੱਕਾ ਦਾ ਰੜਿੱਕਾ ਪੈਂਦਾ ਰਿਹਾ। ਹੁਣ ਕੁਝ ਨਵੀਂ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ। ਨਵੀਂ ਸਿਚੁਏਸ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਜ਼ਿਆਦਾ ਪ੍ਰਭਾਵ ਵੱਧ ਰਿਹਾ ਸੀ। ਖਬਰਾਂ 'ਚ ਵੀ ਥੋੜ੍ਹੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਉੱਧਰੋਂ ਕਾਂਗਰਸ ਵੀ ਜਿਹੜੀ ਹੈ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਬੜੀ ਜ਼ਬਰਦਸਤ ਆਪਣੀ ਇੱਕ ਕਹਿ ਲਓ ਵੀ ਕੰਪੇਨ ਪੰਜਾਬ ਦੇ ਵਿੱਚ ਲੈ ਕੇ ਆ ਰਹੀ ਹੈ। ਸੋ ਜਿਹੜੀ ਗੱਲ ਤੁਸੀਂ ਕਿਹਾ ਕਿ ਅਗਲੀ ਵਾਰ ਖੜਿਆ ਆਉਣਾ ਨਹੀਂ ਆਉਣਾ, ਇਹਦੇ ਬਾਰੇ ਤਾਂ ਕੁਝ ਫਾਈਨਲੀ ਹੁਣੇ ਨਹੀਂ ਕਿਹਾ ਜਾ ਸਕਦਾ। ਦੂਜੀ ਗੱਲ, ਮੈਂ ਭਵਿੱਖਬਾਣੀਆਂ ਦੇ ਵਿੱਚ ਯਕੀਨ ਨਹੀਂ ਕਰਦਾ, ਪਰ ਸੰਭਾਵਨਾਵਾਂ ਜਿਹੜੀਆਂ ਉਹ ਟੋਲਣੀਆਂ ਚਾਹੀਦੀਆਂ ਜਾਂ ਟਟੋਲਣੀਆਂ ਚਾਹੀਦੀਆਂ। ਤੇ ਉਹ ਸੰਭਾਵਨਾਵਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਹੀ ਆਉਣ ਵਾਲੇ ਦਿਨਾਂ ਦੇ ਵਿੱਚ 2017 ਦੀ ਚੋਣਾਂ ਦੇ ਵਿੱਚ ਜਿਹੜਾ ਉਹ ਦਾਅਵਾ ਕਰ ਰਿਹਾ ਹੈ ਕਿ ਤੀਜੀ ਵਾਰ ਵੀ ਅਸੀਂ ਸੱਤਾ 'ਚ ਆਏਂਗੇ, ਤੇ ਉਹ ਇਤਿਹਾਸ ਜਿਹੜਾ ਉਹ ਨਹੀਂ ਬਣਾ ਸਕੇਗਾ ਸ਼੍ਰੋਮਣੀ ਅਕਾਲੀ ਦਲ। ਇਹ ਜ਼ਰੂਰ ਹੈ ਕਿ ਮੁਕਾਬਲੇ 'ਚ ਜ਼ਰੂਰ ਰਹੇਗਾ, ਕਿਉਂਕਿ 3 ਧਿਰੀ ਲੜਾਈ ਹੋ ਜਾਣੀ ਹੈ, ਤੇ ਫਿਰ ਉਹਦੇ 'ਚ ਸੀਟਾਂ ਦੇ ਵਾਧੇ ਘਾਟੇ ਦੇ ਨਾਲ ਕੋਈ ਹੰਗ ਕਿਸਮ ਦੀ ਅਸੈਂਬਲੀ ਵੀ ਸਾਡੇ ਸਾਹਮਣੇ ਆ ਸਕਦੀ। ਉਹਦੇ 'ਚ ਇਹਦੇ 'ਤੇ ਕੀ ਭੂਮਿਕਾ ਰਹਿਣ ਦੀ ਵੱਖਰੀ ਗੱਲ ਹੈ, ਪਰ ਇਕੱਲੇ ਤੌਰ ਤੇ ਜਾਂ ਬੀਜੇਪੀ ਨਾਲ ਰਲ ਕੇ ਕੋਈ ਬਹੁਮਤ ਦੀ ਹਾਲਤ 'ਚ ਫਿਰ ਤੋਂ ਪਹੁੰਚ ਜਾਣਗੇ ਸ਼੍ਰੋਮਣੀ ਅਕਾਲੀ ਦਲ ਵਾਲੇ, ਇਹਦੀ ਸੰਭਾਵਨਾ ਲਗਭਗ ਸਿਫਰ ਹੈ। ਇਸ ਸਿਚੁਏਸ਼ਨ ਦੇ ਵਿੱਚ ਦੂਜੀ ਗੱਲ, ਥੋੜ੍ਹੀ ਜਿਸ ਤਰ੍ਹਾਂ ਦਾ ਸਿਹਤ ਦਾ ਉਹਨਾਂ ਦਾ ਜਿਹੜਾ ਆ ਰਹੀਆਂ ਖਬਰਾਂ, ਭਾਵੇਂ ਉਹ ਹੁਣ ਠੀਕ ਨੇ ਤੇ ਉਹਨਾਂ ਨੂੰ ਐਮਰਜੈਂਸੀ ਵਾਰਡ 'ਚੋਂ ਕੱਢ ਕੇ ਉਹਨਾਂ ਨੂੰ ਨਿੱਜੀ ਕਮਰੇ ਦੇ ਵਿੱਚ ਭੇਜ ਦਿੱਤਾ ਗਿਆ ਬਾਦਲ ਸਾਹਿਬ ਨੂੰ, ਪਰ ਫਿਰ ਵੀ ਤੁਸੀਂ ਜਦੋਂ ਇੱਕ ਕਹਿ ਲਓ ਵੀ ਐਕਟਿਵ ਪੋਲੀਟਿਕਸ ਦੇ ਵਿੱਚੋਂ ਅਚਾਨਕ ਤੁਸੀਂ ਬਿਮਾਰ ਹੁੰਦੇ ਹੋ ਕੁਝ ਸਮੇਂ ਵਾਸਤੇ, ਫਿਰ ਤੁਸੀਂ ਉਸ ਰੂਪ 'ਚ ਐਕਟਿਵ ਨਹੀਂ ਰਹਿ ਜਾਂਦੇ, ਤਾਂ ਫਿਰ ਐਕਟਿਵ ਜਿਹੜੀ ਹਕੂਮਤੀ ਜਿਹੜੇ ਤੇਵਰ ਦਿਖਾਉਣੇ ਹੁੰਦੇ ਆ, ਉਹ ਫਿਰ ਤੁਹਾਡਾ ਜਿਹੜਾ ਨੁਮਾਇੰਦਾ ਜਿਹੜਾ ਹੈ ਉਹ ਤੁਹਾਡਾ ਹੋਣਾ ਚਾਹੀਦਾ ਕੋਈ, ਚਾਹੇ ਉਹਨੂੰ ਤੁਸੀਂ ਐਕਟਿੰਗ ਬਣਾਓ ਜਿਵੇਂ ਮਰਜ਼ੀ ਕਰੋ। ਤੇ ਉਹਦੇ 'ਚ ਉਹ ਦੇਖ ਰਹੇ ਆ ਕਿ ਸ਼ਾਇਦ ਹੁਣ ਮੌਕਾ ਹੈ ਕਿ 1 ਸਾਲ ਜਿਹੜਾ ਰਹਿ ਗਿਆ ਸੁਖਬੀਰ ਬਾਦਲ ਹੋਰਾਂ ਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿੱਤਾ ਜਾਏ, ਕਿਉਂਕਿ ਅਗਲੀ ਵਾਰ ਕੋਈ ਸੰਭਾਵਨਾ ਨਹੀਂ ਹੈ ਸਰਕਾਰ ਬਣਨ ਦੀ। ਤੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਤੋਂ ਬਾਅਦ ਸ਼ਾਇਦ ਇਸ ਤਰ੍ਹਾਂ ਦਾ ਫੈਸਲਾ ਹੋ ਸਕਦਾ ਹੈ। ਇਹ ਸੰਭਾਵਨਾ ਆ, ਹਾਲੇ ਵੀ ਸੰਭਾਵਨਾ ਹੈ। ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਥੱਲੇ ਜਿਹੜਾ ਪੋਲੀਟੀਕਲ ਏਰੀਏ ਹੈਗੇ ਆ ਜਾਂ ਪੋਲੀਟੀਕਲ ਅਬਜ਼ਰਵਰ ਹੈ ਜਿਹੜੇ, ਉਹ ਕੁਝ ਇੱਦਾਂ ਸੋਚਦੇ ਆ ਵੀ ਇਹ ਪੋਸੀਬਿਲਿਟੀ ਜਿਹੜੀ ਹੈ ਉਹ ਬਣਦੀ ਦਿਖਾਈ ਦੇ ਰਹੀ ਹੈ। ਜੀ ਜੀ ਜੀ। ਸੋ ਇਹ ਦੇਖਦੇ ਜਾਵਾਂਗੇ ਵੀ ਕਿੱਦਾਂ ਵਾਕਈ ਇਹ ਚੀਜ਼ ਰਹਿੰਦੀ ਆ। ਅਤੇ ਸੁਸ਼ੀਲ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆ ਕੇ ਜੁੜੇ ਸਾਡੇ ਨਾਲ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਇਹ ਜਿਹੜੀ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਆ। ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।